ਸੱਜਣਾ ਬੋਲਣ ਦੀ ਜਾਏ ਨਹੀਂ, ਸੱਜਣਾ ਬੋਲਣ ਦੀ ਜਾਏ ਨਹੀਂ, ਅੰਦਰ ਬਾਹਰ ਇੱਕਾ ਸਾਈਂ, ਕਿਸ ਨੂੰ ਆਖ ਸੁਣਾਈ। ਸਾਲ ਪਹਿਲਾਂ ਮੈਂ ਬੱਚਿਆਂ ਨੂੰ ਲੈ ਕੇ ਗਿਆ ਸਾਡਾ ਪਿੰਡ, ਉੱਥੇ ਪੰਜਾਬ ਸਰਕਾਰ ਨੇ ਰਿਜ਼ੋਰਟ ਬਣਾਇਆ, ਉੱਥੇ ਕਮਰੇ ਬੁੱਕ ਕਰਵਾਏ। ਜਦੋਂ ਮੈਂ ਚੈੱਕ ਇਨ ਕਰਨ ਲੱਗਿਆ ਤਾਂ ਬੰਦਾ ਉਹ ਮੇਰੇ ਨਾਲ ਪੰਜਾਬੀ ਵਾਰੀ ਕਹਿਣ ਤੇ ਉਹਨੇ ਪੰਜਾਬੀ ਨਹੀਂ ਬੋਲੀ। ਹਾਰ ਕੇ ਮੈਂ ਉਹਨੂੰ ਪੁੱਛਿਆ ਕਿ ਆਪ ਕਹਾਂ ਸੇ ਹੋ, ਕਹਿੰਦਾ ਜੀ ਮੈਂ ਹੁਸ਼ਿਆਰਪੁਰ ਸੇ ਹੂੰ। ਮੈਂ ਕਿਹਾ ਵੀ ਤੂੰ ਵੀ ਪੰਜਾਬੀ, ਮੈਂ ਵੀ ਪੰਜਾਬੀ ਹਾਂ, ਆਪਾਂ ਅੰਮ੍ਰਿਤਸਰ ਖੜੇ ਹਾਂ ਤੇ ਆਪਾਂ ਨੂੰ ਕੀ ਆਖਰ ਆਈ है। वो कहता जी हमारी कंपनी ने सख्त हिदायत है कि गेस्ट से हिंदी में बात करनी है। मैं कहा चलो ठीक है। अगले दिन मैं अपने दोस्त नाल गल कीती, जिहड़ा ਅੰਮ੍ਰਿਤਸਰ ਜ਼ਿਲ੍ਹੇ ਦਾ ਮੁੱਖ ਲੋਕ ਸੰਪਰਕ ਅਫਸਰ ਸੀ। ਉਹ ਕਹਿੰਦਾ ਗੁਰਰੀਤ ਗੱਲ ਇਹ ਆ ਵੀ ਪੰਜਾਬ ਸਰਕਾਰ ਨੇ ਤਾਂ ਬਣਾਇਆ ਉਹ ਰਿਜ਼ੋਰਟ, ਪਰ ਉਹ ਕਿਸੇ ਦਿੱਲੀ ਦੀ ਕੰਪਨੀ ਨੂੰ ਠੇਕੇ ਤੇ ਦਿੱਤਾ, ਇਸ ਕਰਕੇ ਇਹ ਚੱਕਰ। ਮੈਂ ਕਿਹਾ ਰੱਬ ਦਾ ਸ਼ੁਕਰ ਹੈ ਕਿਸੇ ਜਾਪਾਨੀ ਕੰਪਨੀ ਨੂੰ ਨਹੀਂ ਸੀ ਦਿੱਤਾ, ਨਹੀਂ ਤਾਂ ਉਹਨੇ ਮੇਰੇ ਨਾਲ ਜਾਪਾਨੀ ਭਾਸ਼ਾ ਬੋਲਣੀ ਸੀ, ਮੈਨੂੰ ਆਉਣੀ ਨਹੀਂ ਸੀ। ਹਾਜ਼ਰੀਨ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਮਾਂ ਬੋਲੀ ਦਿਹਾੜੇ ਦੀ ਮੁਬਾਰਕਬਾਦ। ਮੈਂ ਵੈਸੇ ਮੈਨੂੰ ਥੋੜ੍ਹਾ ਕੰਮ ਸੀਗਾ, ਮੈਂ ਕਿਉਂਕਿ ਮੈਨੂੰ ਜਾਣਾ ਪੈ ਗਿਆ। ਮੈਂ ਡਰੈਸਅਪ ਵੀ ਥੋੜ੍ਹਾ ਗੈਰ ਰਸਮੀ ਤੌਰ 'ਤੇ ਹੋਇਆ, ਸੋ ਮਾਫੀ ਚਾਹੁੰਦਾ। ਪਰ ਅੱਜ ਕਿਉਂਕਿ ਗੱਲ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਦੀ ਪਛਾਣ ਹੈ, ਜਿਸ ਤਰ੍ਹਾਂ ਦੇ ਹੈ, ਅਸੀਂ ਉਸ ਦੇ ਉੱਤੇ ਹੀ ਮਾਣ ਕਰਦਾ। ਸੋ ਸ਼ਾਇਦ ਜੇ ਮੈਂ ਖੇਤ ਗੋਡੀ ਕਰਦਾ ਹੁੰਦਾ ਉਵੇਂ ਹੀ ਆ ਜਾਂਦਾ, ਤਾਂ ਵੀ ਅੱਜ ਦੇ ਮੌਜੂ ਦੇ ਵਿੱਚ ਮੈਂ ਫਿੱਟ ਬਹਿੰਦਾ ਦੀਂਦਾ ਸੀ। ਸੋ ਮੈਂ ਕੰਗ ਭਾਈ ਨਾਲ ਅੱਜ ਗੱਲ ਹੋਈ ਤਾਂ ਮੈਂ ਭਾਈ ਜੀ ਨੂੰ ਕਿਹਾ, ਮੈਂ ਅੱਜ ਕੱਲ੍ਹ ਵੈਸੇ ਬੋਲਣਾ ਘੱਟ ਅਤੇ ਸੁਣਨਾ ਜ਼ਿਆਦਾ ਸ਼ੁਰੂ ਕੀਤਾ। ਬਾਬਾ ਸ਼ਾਹ ਹੁਸੈਨ ਦੀ ਗੱਲ ਕੀਤੀ ਸੀ, ਗੁਲਾਮ ਹੁਸੈਨ ਹੋਣਾ ਨੇ। ਮੈਨੂੰ ਲੱਗਦਾ ਮੈਂ ਬਾਬਾ ਸ਼ਾਹ ਹੁਸੈਨ ਦੀ ਇੱਕ ਗੱਲ ਕਾਫੀ ਦਿਲ 'ਤੇ ਲਾ ਬੈਠਾ। ਉਹਨਾਂ ਨੇ ਕਿਹਾ ਸੀ ਕਿ ਸੱਜਣਾ ਬੋਲਣ ਦੀ ਜਾਏ ਨਹੀਂ, ਸੱਜਣਾ ਬੋਲਣ ਦੀ ਜਾਏ ਨਹੀਂ, ਅੰਦਰ ਬਾਹਰ ਇੱਕਾ ਸਾਈਂ, ਕਿਸ ਨੂੰ ਆਖ ਸੁਣਾਈ। ਪਰ ਅੱਜ 21 ਫਰਵਰੀ 'ਤੇ ਬੋਲਣਾ ਬਣਦਾ। ਬਹੁਤ ਸਾਰੀਆਂ ਗੱਲਾਂ ਨੇ ਫਿਕਰਮੰਦੀ ਦੀਆਂ ਨੇ। ਜਿਹੜੇ ਵਿਸ਼ੇ ਦੇ ਉੱਤੇ ਮੈਂ ਇੱਕੋ ਹੀ ਨੁਕਤਾ ਉਹਦੇ ਉੱਤੇ ਥੋੜ੍ਹਾ ਜਾਵਾਂਗਾ। ਪੰਜਾਬ ਦੇ ਵਿੱਚ ਜਦੋਂ ਵੀ ਮੈਂ ਜਾਂਦਾ ਤਾਂ ਮੈਨੂੰ ਉਹੀ ਫਿਕਰਮੰਦੀ ਹੁੰਦੀ ਹੈ। ਮੈਂ ਜਗ੍ਹਾ ਜਾਂਦਾ, ਮਾਲ 'ਚ ਜਾਂਦਾ, ਬੈਂਕ 'ਚ ਜਾਂਦਾ। 2 ਸਾਲ ਪਹਿਲਾਂ ਮੈਂ ਬੱਚਿਆਂ ਨੂੰ ਲੈ ਕੇ ਗਿਆ ਸਾਡਾ ਪਿੰਡ, ਉੱਥੇ ਪੰਜਾਬ ਸਰਕਾਰ ਨੇ ਰਿਜ਼ੋਰਟ ਬਣਾਇਆ, ਉੱਥੇ ਕਮਰੇ ਬੁੱਕ ਕਰਵਾਏ। ਜਦੋਂ ਮੈਂ ਚੈੱਕ ਇਨ ਕਰਨ ਲੱਗਿਆ ਤਾਂ ਬੰਦਾ ਉਹ ਮੇਰੇ ਨਾਲ ਪੰਜਾਬੀ ਵਾਰੀ ਕਹਿਣ ਤੇ ਉਹਨੇ ਪੰਜਾਬੀ ਨਹੀਂ ਬੋਲੀ। ਹਾਰ ਕੇ ਮੈਂ ਉਹਨੂੰ ਪੁੱਛਿਆ ਕਿ ਆਪ ਕਹਾਂ ਸੇ ਹੋ, ਕਹਿੰਦਾ ਜੀ ਮੈਂ ਹੁਸ਼ਿਆਰਪੁਰ ਸੇ ਹੂੰ। ਮੈਂ ਕਿਹਾ ਵੀ ਤੂੰ ਵੀ ਪੰਜਾਬੀ, ਮੈਂ ਵੀ ਪੰਜਾਬੀ ਹਾਂ, ਆਪਾਂ ਅੰਮ੍ਰਿਤਸਰ ਖੜੇ ਹਾਂ ਤੇ ਆਪਾਂ ਨੂੰ ਕੀ ਆਖਰ ਆਈ है। वो कहता जी हमारी कंपनी ने सख्त हिदायत है कि गेस्ट से हिंदी में बात करनी है। मैं कहा चलो ठीक है। अगले दिन मैं अपने दोस्त नाल गल कीती, जिहड़ा ਅੰਮ੍ਰਿਤਸਰ ਜ਼ਿਲ੍ਹੇ ਦਾ ਮੁੱਖ ਲੋਕ ਸੰਪਰਕ ਅਫਸਰ ਸੀ। ਉਹ ਕਹਿੰਦਾ ਗੁਰਰੀਤ ਗੱਲ ਇਹ ਆ ਵੀ ਪੰਜਾਬ ਸਰਕਾਰ ਨੇ ਤਾਂ ਬਣਾਇਆ ਉਹ ਰਿਜ਼ੋਰਟ, ਪਰ ਉਹ ਕਿਸੇ ਦਿੱਲੀ ਦੀ ਕੰਪਨੀ ਨੂੰ ਠੇਕੇ ਤੇ ਦਿੱਤਾ, ਇਸ ਕਰਕੇ ਇਹ ਚੱਕਰ ਹੈ। ਮੈਂ ਕਿਹਾ ਰੱਬ ਦਾ ਸ਼ੁਕਰ ਹੈ ਕਿਸੇ ਜਾਪਾਨੀ ਕੰਪਨੀ ਨੂੰ ਨਹੀਂ ਸੀ ਦਿੱਤਾ, ਨਹੀਂ ਤਾਂ ਉਹਨੇ ਮੇਰੇ ਨਾਲ ਜਾਪਾਨੀ ਭਾਸ਼ਾ ਬੋਲਣੀ ਸੀ, ਮੈਨੂੰ ਆਉਣੀ ਨਹੀਂ ਸੀ। ਸੋ ਜੇ ਆਪਾਂ ਇਸ ਨੂੰ ਥੋੜ੍ਹੀ ਜਿਹੀ ਸੰਜੀਦਾ ਲੈ ਕੇ ਜਾਈਏ ਗੱਲ ਨੂੰ, ਅਤੇ ਕਿਉਂਕਿ ਮੈਂ ਸਾਇੰਸ ਪੜ੍ਹਾਉਣਾ ਹੈ ਤਾਂ ਮੈਂ ਇਹਨਾਂ ਚੀਜ਼ਾਂ ਦੇ ਪਿੱਛੇ ਜਾ ਕੇ ਕ੍ਰਿਟੀਕਲ ਥਿੰਕਿੰਗ ਦੇ ਨਾਲ ਸਾਇੰਟੀਫਿਕ ਐਨਾਲਿਸਿਸ ਕਰਨ ਦਾ ਆਦੀ ਹਾਂ। ਮੈਨੂੰ ਮੌਕਾ ਮਿਲਿਆ ਭਾਸ਼ਾਵਾਂ ਦੀ ਇਕੋਲੋਜੀ, ਪ੍ਰਸਥਿਤਿਕ ਵਿਗਿਆਨ। ਜਦੋਂ ਅਸੀਂ ਸਾਇੰਸ ਦੇ ਵਿੱਚ ਪ੍ਰਜਾਤੀਆਂ ਦੀ, ਜੀਵਾਂ ਦੀ, ਬੂਟਿਆਂ ਦੀ ਇਕੋਲੋਜੀ ਪੜ੍ਹਦੇ ਹਾਂ ਤਾਂ ਉੱਥੇ ਇੱਕ ਸਪਸ਼ਟ ਇੱਕ ਵਰਤਾਰਾ ਹੈਗਾ ਕਿ ਜਿਹੜੀ ਕੋਈ ਵੱਡੀ ਮੱਛੀ ਆ ਛੋਟੀ ਮੱਛੀ ਨੂੰ ਖਾਂਦੀ ਹੈ, ਇਸ ਤਰੀਕੇ ਨਾਲ ਚੱਲਦਾ। ਹਾਂਗਕਾਂਗ ਦੀ ਇੱਕ ਭਾਸ਼ਾ ਵਿਗਿਆਨੀ ਸੀ ਐਨੀ ਪਕੀਰ, ਉਹਨੇ ਭਾਸ਼ਾਵਾਂ ਦਾ ਪ੍ਰਸਥਿਤਿਕ ਵਿਗਿਆਨ, ਇਕੋਲੋਜੀ ਆਫ ਲੈਂਗੁਏਜਿਸ ਦਾ ਕਨਸੈਪਟ ਦਿੱਤਾ ਕਿ ਇੱਕ ਕੁਛ ਕਿਲਰ ਭਾਸ਼ਾਵਾਂ ਹੁੰਦੀਆਂ ਨੇ, ਉਹ ਛੋਟੀਆਂ ਭਾਸ਼ਾਵਾਂ ਨੂੰ ਹਮੇਸ਼ਾ ਖਾਂਦੀਆਂ ਨੇ। ਸੋ ਇਹ ਹਮੇਸ਼ਾ ਹੀ ਚੱਲਦਾ। ਦੂਸਰੀ ਗੱਲ ਇਹ ਕਿ ਪਾਵਰ ਵਾਲੀਆਂ ਧਿਰਾਂ ਨੇ ਜਿਹੜੀਆਂ, ਉਹ ਆਪਣੀ ਭਾਸ਼ਾ ਦੂਸਰੇ ਦੇ ਉੱਤੇ ਲਾਗੂ ਕਰਨੀਆਂ ਚਾਹੁੰਦੀਆਂ ਨੇ ਤਾਂ ਕਿ ਡਿਸਕੋਰਸ ਜਿਹੜਾ ਉਹ ਅੱਗੇ ਉਹਨਾਂ ਦਾ ਚੱਲ ਸਕੇ। ਸੋ ਇਸੇ ਦੇ ਨਾਲ ਹੀ ਜੁੜਦੀ ਗੱਲ ਇਹ ਹੈ ਕਿ ਪਾਤਰ ਸਾਹਿਬ ਨੇ ਇੱਕ ਬੜੀ ਲੰਬੀ ਕਵਿਤਾ ਮਰ ਰਹੀ ਹੈ ਮੇਰੀ ਭਾਸ਼ਾ, ਉਹਦੇ ਵਿੱਚ ਬੜੀ ਖੂਬਸੂਰਤੀ ਨਾਲ ਜ਼ਿਕਰ ਕੀਤਾ ਕਿ ਉਹਨਾਂ ਨੇ ਲਿਖਿਆ ਕਿ ਕਿੰਨਾ ਗੂੜਾ ਸਾਕ ਹੈ ਅੱਖਰ ਅਤੇ ਆਕਾਂਖਿਆ। ਸੋ ਇਕਨੋਮਿਕਸ ਦਾ ਅਤੇ ਬੋਲੀ ਦਾ, ਭਾਸ਼ਾਵਾਂ ਦਾ ਬਹੁਤ ਗੂੜਾ ਸੰਬੰਧ ਹੈ। ਅਤੇ ਮੈਂ ਇੱਥੇ ਗੱਲ ਮੁਕਾਉਣੀ ਚਾਹੁੰਦਾ ਕਿ ਮੈਂ ਹਮੇਸ਼ਾ ਜਿੱਥੇ ਵੀ ਮੈਨੂੰ ਮਿਲਦਾ ਮੌਕਾ ਮੈਂ ਇਸ ਮੰਚ ਤੋਂ ਗੱਲ ਕਰਦਾ। ਖਾਸ ਤੌਰ 'ਤੇ ਅਮਰੀਕਾ ਕੈਨੇਡਾ ਦੇ ਵਿੱਚ ਜਦੋਂ ਆਪਾਂ ਬੈਠੇ ਹਾਂ, ਆਪਣੇ ਬਹੁਤ ਸਾਰੇ ਬੰਦੇ ਹੈਗੇ ਨੇ ਜਿਹੜੇ ਕਾਫੀ ਅਸਰ ਰਸੂਖ ਵਾਲੇ ਨੇ, ਪਹੁੰਚ ਵਾਲੇ ਨੇ, ਪੈਸੇ ਵਾਲੇ ਨੇ। ਅੱਜ ਤੱਕ ਡਿਜ਼ਨੀ ਪੰਜਾਬੀ ਕਾਰਟੂਨ ਦਾ ਚੈਨਲ ਕਿਉਂ ਨਹੀਂ ਸ਼ੁਰੂ ਹੋ ਸਕਿਆ? ਅਸੀਂ ਮਰ ਕੇ ਕਣਕ ਪੈਦਾ ਕਰਦੇ ਹਾਂ, ਜਦੋਂ ਦਾ ਆਟਾ ਥੈਲੀਆਂ ਦੇ ਵਿੱਚ ਪੈਦਾ ਕਰਦੇ ਹਾਂ, ਜਿੱਥੇ ਵੀ ਵਿਕਦਾ ਉਸ ਮੁਲਕ ਦੀ ਭਾਸ਼ਾ ਹੋਵੇ, ਪਰ ਉਹ ਜਿੱਥੋਂ ਆਇਆ ਉਹਦੀ ਭਾਸ਼ਾ ਪਿੱਛੇ ਨਹੀਂ ਰਹਿਣੀ ਚਾਹੀਦੀ। ਜਿਹੜੀ ਚੀਜ਼ ਅਸੀਂ ਵੇਚਦੇ ਹਾਂ ਉਹਦੇ ਉੱਤੇ ਸਾਡੀ ਮੋਹਰ ਸਾਡੀ ਭਾਸ਼ਾ ਦੇ ਜ਼ਰੀਏ। ਇਵੇਂ ਹੀ ਜੇ ਅਸੀਂ ਆਪਣੇ ਅਸਰ ਰਸੂਖ ਦੇ ਨਾਲ ਨੌਕਰੀਆਂ ਪੈਦਾ ਕਰਦੇ ਹਾਂ ਤਾਂ ਉਹਦੇ ਵਿੱਚ, ਜਦੋਂ ਅਸੀਂ ਨੌਕਰੀਆਂ ਪੈਦਾ ਕਰਾਂਗੇ ਤਾਂ ਉਹਦੇ ਵਿੱਚ ਫਿਰ ਪੰਜਾਬੀ ਦੀ ਲੋੜ ਵੀ ਉਵੇਂ ਹੀ ਹੋਊਗੀ। ਸੋ ਜਿਸ ਤਰੀਕੇ ਦੇ ਨਾਲ ਇਕਨੋਮਿਕਸ ਦੇ ਵਿੱਚ ਦੁਨੀਆ ਦੀ ਉਹ ਲੋੜ ਬਣੀ ਰਹਿਣੀ ਹੈ, ਉਸੇ ਤਰੀਕੇ ਦੇ ਨਾਲ ਭਾਸ਼ਾ ਦੀ
ਲੋੜ ਵੀ ਬਣੀ ਰਹਿਣੀ ਆ। ਸੋ ਮੈਨੂੰ ਇਹ ਲੱਗਦਾ ਕਿ ਜੇ ਇੱਕ ਐਕਸ਼ਨ ਆਈਟਮ ਦੀ ਗੱਲ ਕਰਨੀ ਹੋਵੇ, ਆਪਾਂ ਇੱਥੇ ਇਕੱਠੇ ਬੈਠਿਆਂ ਨੇ, ਤਾਂ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਨੂੰ ਜ਼ੋਰ ਦੇਣਾ ਚਾਹੀਦਾ। ਮੈਨੂੰ ਲੱਗਦਾ ਕਿ ਜੇ ਅਸੀਂ ਇਕਨੋਮਿਕਸ ਦੇ ਨਾਲ ਇਸ ਚੀਜ਼ ਨੂੰ ਨਹੀਂ ਜੋੜਾਂਗੇ, ਜੇ ਅਸੀਂ ਰੜਕਾਂਗੇ ਨਹੀਂ, ਤਾਂ ਫਿਰ ਸਾਡੀ ਭਾਸ਼ਾ ਦੇ ਨਾਲ ਨਾਲ ਸਾਡੀ ਹੋਂਦ, ਸਾਡੀ ਪਛਾਣ, ਉਹ ਸਭ ਕੁਝ ਗਾਇਬ ਹੋ ਜਾਣਾ। ਇੰਨਾ ਕਹਿੰਦੇ ਹੋਏ ਮੈਂ ਅੱਗੇ ਲੈਣਾ। ਥੈਂਕ ਯੂ ਜੀ।